ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਗਰੀਬ ਨੂੰ ਰੋਟੀ ਦੇ ਲਾਲੇ ਪਏ ਤੇ ਸਰਕਾਰ ਨੇ ਕੋਈ ਵੱਡਾ ਫੈਸਲਾ ਲੈ ਲਿਆ ਜੀ। हाँ जी, देखो गरीब ਦੀ ਜਿਹੜੀ ਰੋਟੀ ਦੇ ਲਾਲੇ ਆ ਉਹ ਤਾਂ ਹਮੇਸ਼ਾ ਰਹਿੰਦੇ ਹੀ ਰਹਿੰਦੇ ਨੇ। ਅਸਲ 'ਚ ਕੀ ਹੈ ਕਿ ਇੱਥੇ ਸਾਡੇ ਕਣਕ ਦਾ ਐਤਕੀ ਬਹੁਤ ਜ਼ਿਆਦਾ ਝਾੜ ਘਟ ਗਿਆ ਸੀਗਾ। ਜਦੋਂ ਉਤਪਾਦਨ ਡਿੱਗ ਜਾਂਦਾ ਆ ਤਾਂ ਫਿਰ ਉਹਦੀ ਸਮੱਸਿਆ ਆਉਣੀ ਸੁਭਾਵਿਕ ਆ, ਪਰ ਕੁਛ ਲੀਡਰਾਂ ਦੀਆਂ ਬੇਵਕੂਫੀਆਂ ਹੁੰਦੀਆਂ ਨੇ। ਵੈਸੇ ਕੁਛ ਨੂੰ ਜ਼ਮਾਂਦਰੂ ਆਦਤ ਹੁੰਦੀ ਹੈ, ਉਹ ਲਗਾਤਾਰ ਬੇਵਕੂਫੀਆਂ ਕਰਦੇ ਹੀ ਜਾਂਦੇ ਨੇ। ਤਾਂ ਇੱਥੇ ਹੁਣ ਜਿਵੇਂ ਪੰਜਾਬ ਦੇ ਵਿੱਚ ਆ, ਮੈਨੂੰ ਨਹੀਂ ਲੱਗਦਾ ਕਦੇ ਇੰਨਾ ਮਹਿੰਗਾ ਆਟਾ ਸੁਣਿਆ ਸੀਗਾ। ਹੁਣ ਸਾਡੇ ਵੀ ਇੱਥੇ 35-40 ਰੁਪਏ ਚੱਲ ਰਿਹਾ ਹੈ ਇਸ ਟਾਈਮ। ਤੇ ਵੈਸੇ ਜੇ ਇਹਨਾਂ ਨੂੰ ਪੁੱਛ ਲਓ, ਇੱਥੋਂ ਵਾਲਿਆਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਹੀ ਨਹੀਂ ਹੋਏਗਾ ਕਿ ਕਿੰਨੀ ਮਹਿੰਗਾਈ ਹੈ। ਤੇ ਇਹਨਾਂ ਨੂੰ ਪਾਕਿਸਤਾਨ ਵਾਲਾ ਰੇਟ ਪੁੱਛ ਲਓ, ਜਦ ਹੀ ਕਹਿ ਦੇਣਗੇ 200-250। ਤੇ ਇਹਨਾਂ ਨੂੰ ਕਹੋ ਕਿ ਹਾਂ ਵੀ ਕਰੰਸੀ ਦੇ ਹਿਸਾਬ ਨਾਲ ਦੇਖ ਲਓ, ਪਾਕਿਸਤਾਨ ਦਾ ਜੇ ਰੇਟ ਦੇਖਦੇ ਹੋ ਤਾਂ ਉਸ ਹਿਸਾਬ ਨਾਲ ਤਾਂ ਤੁਸੀਂ ਵੀ 100 ਦੇ ਕਰੀਬ ਤੇ ਉਹਨਾਂ ਦੇ ਪਹੁੰਚ ਗਏ ਹੋ, ਉਹਨਾਂ ਦੀ ਕਰੰਸੀ ਦੇ ਹਿਸਾਬ ਨਾਲ। ਜੇ ਪਾਕਿਸਤਾਨ ਨੂੰ ਹੀ ਤੁਸੀਂ ਇੱਕ ਪੈਮਾਨਾ ਮੰਨ ਰੱਖਿਆ ਤਾਂ ਖੈਰ ਇਹਦੇ ਚ ਕੀ ਸੀਗਾ ਪ੍ਰਵੀਨ ਜੀ, ਮਸਲਾ ਸੀ ਕਿ ਉਤਪਾਦਨ ਡਿੱਗਿਆ। ਫਿਰ ਇਸ ਤੋਂ ਇਲਾਵਾ ਬੇਵਕੂਫੀ ਇਹਨਾਂ ਨੇ ਇਹ ਕੀਤੀ ਕਿ ਐਕਸਪੋਰਟ ਖੋਲ ਦਿੱਤਾ ਕਿ ਲਓ ਜੀ ਅਸੀਂ ਪੂਰੀ ਦੁਨੀਆ ਦਾ ਢਿੱਡ ਭਰਾਂਗੇ। ਰਸ਼ੀਆ ਯੂਕਰੇਨ ਵਾਰ ਸ਼ੁਰੂ ਹੋਣ ਤੋਂ ਬਾਅਦ ਅਚਾਨਕ ਉਤਪਾਦਨ ਡਿੱਗ ਪਿਆ, ਟੀਚੇ ਜਿਹੜੇ ਉਹ ਪਿੱਛੇ ਰਹਿ ਗਏ। ਪੰਜਾਬ ਦਾ ਖੁਦ ਦਾ ਜਿਹੜਾ ਟੀਚਾ ਸੀਗਾ ਉਹਦੇ ਤੋਂ ਮੇਰੇ ਖਿਆਲ ਦੇ ਨਾਲ 26 MLT ਪਿੱਛੇ ਰਹਿ ਗਿਆ ਪੰਜਾਬ, ਔਰ 7000 ਕਰੋੜ ਦਾ ਰਗੜਾ ਖਾ ਗਿਆ। ਤਾਂ ਉਸ ਸੂਰਤ ਚ ਕੀ ਸੀਗਾ ਕਿ ਐਕਸਪੋਰਟ ਬੈਨ ਕਰਨਾ ਪਿਆ। ਫਿਰ ਹੋਇਆ ਕਿ ਉਤਪਾਦਨ ਹਰਿਆਣੇ ਚ ਵੀ ਡਿੱਗਿਆ। ਉਹਦਾ ਸਿੱਟਾ ਕੀ ਨਿਕਲਿਆ? ਸਿੱਟਾ ਇਹ ਨਿਕਲਿਆ ਕਿ ਜਿਹੜਾ ਸਟਾਕ ਪਿਆ ਸੀ, ਸਟਾਕ ਤੇਜ਼ੀ ਨਾਲ ਘਟਣਾ ਸਟਾਰਟ ਹੋ ਗਿਆ। ਫਿਰ ਇਹਨਾਂ ਨੂੰ ਇਹ ਲੱਗਿਆ ਕਿ ਦੇਖੋ, ਮੈਂ ਤੁਹਾਨੂੰ ਸਮਝਾ ਦੇਵਾਂ ਇੱਕ ਗੱਲ। ਇੰਡੀਆ ਨੇ ਇੱਕ ਸਟਾਕ ਦਾ ਜਿਹੜਾ ਹੈ ਨਾ ਫਿਗਰ, ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤੈਅ ਕੀਤਾ ਹੋਇਆ ਕਿ ਇਸ ਫਿਗਰ ਤੋਂ ਥੱਲੇ ਨਹੀਂ ਜਾਣਾ। ਉਹ ਹੈਗਾ 214 ਕਰੋੜ ਟਨ। ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਉਹ ਮਿੱਥਿਆ ਹੋਇਆ ਕਿ ਇਹਦੇ ਤੋਂ ਥੱਲੇ ਜੇ ਜਾਵਾਂਗੇ ਤਾਂ ਫਿਰ ਬਹੁਤ ਔਖਾ ਹੋ ਜਾਏਗਾ। ਸੋ ਲਿਹਾਜ਼ਾ ਇਹਨਾਂ ਨੇ ਫਿਰ ਸੋਚਣਾ ਸ਼ੁਰੂ ਕੀਤਾ ਸੀ ਸਤੰਬਰ ਅਕਤੂਬਰ ਦੇ ਵਿੱਚ ਕਿ ਇਹ ਤੇ ਬਾਜ਼ੀ ਬਹੁਤ ਪੁੱਠੀ ਪੈ ਗਈ ਆ, ਹੁਣ ਕੀ ਕੀਤਾ ਜਾ ਸਕਦਾ ਹੈ। ਸੋ ਗੱਲ ਇਹ ਹੈ ਕਿ ਜਿਸ ਸਮੇਂ 297 MLT ਇਸ ਟਾਈਮ ਮੌਜੂਦ ਹੈ। ਵੈਸੇ 214 MLT ਜਿਹੜਾ ਹੈ ਨਾ ਉਹ ਹਰ ਟਾਈਮ ਸਟਾਕ ਰਹਿਣਾ ਚਾਹੀਦਾ। ਮੈਂ ਕਰੋੜ ਟਨ ਕਹਿ ਗਿਆ, MLT ਆਪਾਂ ਜੇ ਕਹੀਏ ਤਾਂ ਮੀਟਰ ਕੁ ਲੱਖ ਟਨ, ਇਹਨੂੰ ਆਪਾਂ ਏਦਾਂ ਲੈਣਾ ਵਾ। MLT ਉਹਨੂੰ ਕਹਿ ਦਿੰਦੇ ਆ। ਤਾਂ ਕਹਿਣ ਦਾ ਮਤਲਬ ਕਿ 214 MLT ਜਿਹੜਾ ਉਹ ਇੰਡੀਆ 'ਚ ਹਰ ਟਾਈਮ ਸਟਾਕ ਦੇ ਵਿੱਚ ਰਹਿਣਾ ਚਾਹੀਦਾ ਹੈ। ਇਹਨੂੰ ਤੁਸੀਂ ਮੰਨ ਕੇ ਚੱਲੋ ਕਿ ਬਈ ਘੱਟੋ ਘੱਟ। ਤਾਂ ਇਸ ਟਾਈਮ ਕਿੰਨਾ ਸੀ? 297 MLT। ਤਾਂ ਇਹ ਅਕਤੂਬਰ ਦੇ ਵਿੱਚ ਇਹਨਾਂ ਨੇ ਵੇਖਿਆ ਕਿ ਘਟਣਾ ਸ਼ੁਰੂ ਹੋ ਰਿਹਾ। ਫਿਰ ਇਹਨਾਂ ਨੇ ਸਟੇਟਾਂ ਦੇ ਨਾਲ ਸੈਟਲਮੈਂਟ ਕਰਨੀ ਚਾਹੀ। ਏਦਾਂ ਕਰੋ ਜੀ, ਤੁਸੀਂ ਚੌਲ ਲੈ ਲਓ ਵਧੇਰੇ, ਕਿਉਂਕਿ ਦੋਨੇ ਚੀਜ਼ਾਂ ਆ ਗਈਆਂ ਨਾ ਇਹਦੇ ਵਿੱਚ ਸਟਾਕ 'ਚ। ਚੌਲ ਵਧੇਰੇ, ਕਣਕ ਇੱਥੇ ਵੀ ਘੱਟ ਹੈ। ਠੀਕ ਹੈ। ਤੇ ਇਹਨਾਂ ਨੇ ਕਿਹਾ ਕੁਝ ਰਾਜਾਂ ਨੂੰ, ਜਿਵੇਂ ਗੁਜਰਾਤ ਹੈ, ਹੁਣ ਗੁਜਰਾਤ ਵਿੱਚ ਉਹਨਾਂ ਨੂੰ ਹੁੰਦਾ ਹੀ ਹੈ ਨਾ ਬਈ ਸਾਡੇ ਬੰਦੇ ਯਾਰ ਦੇਸ਼ ਤੇ ਰਾਜ ਕਰਦੇ ਆ, ਪੂਰੀ ਦੁਨੀਆ 'ਚ ਤੂਤੀ ਬੋਲਦੀ ਹੈ। ਤਾਂ ਗੁਜਰਾਤ ਨੂੰ ਵੀ ਆਫਰ ਕੀਤਾ ਗਿਆ ਸੀ। ਤਾਂ ਗੁਜਰਾਤ ਨੇ ਕਿਹਾ ਕਿ ਨਹੀਂ, ਅਸੀਂ ਤੇ ਚੌਲ ਤੇ ਖਾਣੇ ਹੀ ਆ, ਸਾਨੂੰ ਤੇ ਪੰਜਾਬ ਵਾਲੀ ਕਣਕ ਚਾਹੀਦੀ ਹੈ। ਤੋ ਮਤਲਬ ਕਿ ਇਹ ਚੀਜ਼ ਵੀ ਜਿਹੜੀ ਥੋੜੀ ਕਸੂਤੀ ਬਣ ਗਈ। ਸੋ ਬਹਰਹਾਲ ਮਤਲਬ ਕਿ ਹੁਣ ਇੱਕ ਵੱਡਾ ਕ੍ਰਾਈਸਿਸ ਇਹ ਖੜਾ ਹੋ ਗਿਆ ਕਿ ਕਣਕ ਆਉਣੀ ਆ ਅਪ੍ਰੈਲ ਦੇ ਵਿੱਚ। ਅਪ੍ਰੈਲ ਦੇ ਵਿੱਚ ਵੀ ਛੱਡੋ ਤੁਸੀਂ, ਆਪਣੇ ਮੇਰੇ ਖਿਆਲ ਦੇ ਨਾਲ ਵਿਸਾਖੀ 13 ਤੋਂ ਬਾਅਦ ਵਾਢੀ ਜਿਹੜੀ ਹੈ ਪੂਰੀ ਪੀਕ ਤੇ ਪਹੁੰਚਦੀ ਹੈ ਤੇ ਮਈ ਦੇ ਵਿੱਚ ਫਿਰ ਖਰੀਦ ਵਾਲਾ ਕੰਮ ਜਿਹੜਾ ਉਹ ਖਤਮ ਹੁੰਦਾ ਹੈ। ਤਾਂ ਮੰਨ ਕੇ ਚਲੋ ਕਿ ਅਪ੍ਰੈਲ ਮਈ ਦੇ ਵਿੱਚ ਜਾ ਕੇ ਹੁਣ ਕਣਕ ਆਉਣੀ ਹੈ। ਪੰਜਾਬ ਵਾਲੀ ਕਣਕ ਨੇ ਕਸਰਾਂ ਕੱਢਣੀਆਂ ਹੁੰਦੀਆਂ ਜਾਂ MP ਵਾਲੀ ਕਣਕ ਨੇ। ਬਾਕੀ ਸਟੇਟਾਂ ਥੋੜੀਆਂ ਬਹੁਤਾ, ਜਿਵੇਂ ਹਰਿਆਣਾ ਨੂੰ ਛੱਡ ਦਿਓ, UP ਨੂੰ ਛੱਡ ਦਿਓ, ਬਾਕੀ ਥੋੜਾ ਬਹੁਤਾ ਹੀ ਕੰਟਰੀਬਿਊਸ਼ਨ ਹੈ। ਤੇ ਹੁਣ ਜਿਹੜੇ 2-2.5 ਮਹੀਨੇ ਫਿਰ ਕਿੱਦਾਂ ਨਿਕਲਣਗੇ? ਫਲੋਰ ਮਿੱਲਾਂ ਜਿਹੜੀਆਂ ਨੇ ਉਹ ਬੰਦ ਹੋ ਗਈਆਂ, ਰੇਟ ਵੱਧ ਗਏ ਨੇ। ਕਣਕ ਹੀ ਤੁਸੀਂ ਵੇਖ ਲਓ ਕਿ 32-3300 ਨੂੰ ਹੋ ਗਈ ਹੈ। ਕਦੇ ਸੁਣਿਆ ਸੀ 32-3300 ਨੂੰ ਕਣਕ ਵਿਕੇਗੀ? 32-3300 ਨੂੰ ਕਣਕ ਵਿਕ ਰਹੀ ਹੈ। ਤਾਂ ਹੁਣ ਕੀ ਕਰ ਰਹੇ ਨੇ? ਹੁਣ ਇਹਨਾਂ ਨੇ ਅੱਜ ਵੱਡਾ ਐਲਾਨ ਕਰ ਦਿੱਤਾ ਹੈ ਕਿ 30 MLT, ਹੁਣ ਮੈਂ ਜਿਵੇਂ ਤੁਹਾਨੂੰ ਇੱਕ ਫਿਗਰ ਕੋਟ ਕੀਤਾ ਸੀਗਾ ਕਿ 297 MLT, ਠੀਕ ਹੈ ਜੀ, ਕਿ ਉਹ ਭੰਡਾਰਨ ਦੇ ਵਿੱਚ ਹੈ। ਤਾਂ 297 ਤੇ ਚਾਹੀਦਾ ਕਿੰਨਾ? 214। ਤਾਂ ਬਾਕੀ ਕਿੰਨਾ ਵਧਿਆ? 83, ਹੈ ਨਾ, 83 MLT। 83 MLT ਜਿਹੜਾ ਇਹਨਾਂ ਦੇ ਕੋਲ ਵਾਫਰ ਹੈ ਮਿਨੀਮਮ ਤੋਂ, ਤਾਂ ਉਹਦੇ ਚੋਂ ਕਿੰਨਾ? 30
ਇਹਨਾਂ ਨੇ ਕੀ ਕਰ ਦਿੱਤਾ ਕਿ ਓਪਨ ਮਾਰਕੀਟ 'ਚ ਸੇਲ ਲਈ ਭੇਜਦਾ। ਓਪਨ ਮਾਰਕੀਟ ਸੇਲ ਮਤਲਬ ਕਿ ਜਿੱਦਾਂ ਉਹ ਸ਼ਾਰਟੇਜ ਆ ਗਈ ਕਿਸੇ ਚੀਜ਼ ਦੀ, ਫਰਜ਼ ਕਰੋ ਆਪਣੀ ਮੰਡੀ ਦੇ ਵਿੱਚ ਸ਼ਾਰਟੇਜ ਆ ਗਈ, ਗੰਢੇ ਨਹੀਂ ਮਿਲ ਰਹੇ, ਰਾਈਟ, ਕੀ ਕੀਤਾ ਸਰਕਾਰ ਨੇ ਕਿ ਸਰਕਾਰ ਨੇ ਮੰਡੀ ਦੇ ਵਿੱਚ ਇੱਕ ਟਰੱਕ ਭੇਜ ਦਿੱਤਾ ਪਿਆਜ਼ ਦਾ ਭਰ ਕੇ ਨਾਸਿਕ ਤੋਂ। ਤਾਂ ਉਹ ਕੀ ਹੋ ਗਿਆ ਕਿ ਓਪਨ ਮਾਰਕੀਟ ਦੇ ਵਿੱਚ ਉਥੋਂ ਖਰੀਦ ਕੇ ਤੇ ਤੁਸੀਂ ਗਾਂ ਵੇਚ ਸਕੋ ਤੇ ਗਾਂ ਆਪ ਲੈ ਜਾ ਸਕੋ, ਕੋਈ ਚੱਕਰ ਨਹੀਂ ਹੈ। ਤਾਂ ਇਦਾਂ ਹੁਣ ਇਹਨਾਂ ਨੇ 30 MLT ਕੱਢਿਆ ਹੈ, ਪਰ ਬਹੁਤ ਦੇਰ ਕਰ ਦਿੱਤੀ, ਬਹੁਤ ਦੇਰ ਕਰ ਦਿੱਤੀ ਹੈ। ਮੈਂ ਅਕਤੂਬਰ ਨਵੰਬਰ ਤੋਂ ਦੇਖ ਰਿਹਾ ਸੀਗਾ ਕਿ ਇਹ ਕਹਾਣੀ ਖਰਾਬ ਹੋ ਰਹੀ ਹੈ, ਤਾਂ ਸ਼ਾਇਦ ਹੁਣ ਓਪਨ ਸੇਲ ਦੇ ਵਿੱਚ ਆਉਣਗੇ, ਹੁਣ ਆਉਣਗੇ। ਤਾਂ ਹੁਣ ਅਖੀਰ ਜਿਹੜੀ ਭਾਰਤ ਸਰਕਾਰ ਆ ਓਪਨ ਮਾਰਕੀਟ ਦੀ ਸੇਲ ਦੇ ਵਿੱਚ ਆ ਗਈ ਕਿ ਅਸੀਂ 30 MLT ਅਨਾਜ ਲੈ ਕੇ ਆ ਰਹੇ ਹਾਂ। ਜੀ